ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 7 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਮ ਆਦਮੀ ਪਾਰਟੀ ਤੋਂ ਤੇ ਇਸ ਟਾਈਮ ਪੰਜਾਬ ਦੀ ਕਿਸਾਨੀ ਦੇ ਸਿਰ ਖੜੇ ਇੱਕ ਹੋਰ ਸੰਕਟ ਤੋਂ, ਡੀਏਪੀ ਖਾਦ ਦੀ ਘਾਟ ਤੋਂ। ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ, ਜਿੱਦੇ ਤੁਸੀਂ ਦੱਸਿਆ ਸੀ ਮਰੇਲਕੋਟਲੇ ਦੇ ਵਿੱਚੋਂ ਕਿਸਾਨ ਆਗੂਆਂ ਦੀਆਂ ਉਹਨਾਂ ਨੇ ਆਪ ਵਿੱਚ ਦਾਖਲ ਹੋ ਕੇ ਤੇ ਉਹ ਜਿਹੜੀ ਖੇਪ ਲਿਆਂਦੀ ਜਾਂ ਜਿੰਨੀ ਵੀ ਡੀਏਪੀ ਲਿਆਂਦੀ ਜਾ ਰਹੀ ਸੀ ਬਰਨਾਲੇ, ਉਹਦਾ ਪਰਦਾਫਾਸ਼ ਕੀਤਾ ਤੇ ਕਿਸਾਨਾਂ ਨੂੰ ਡੀਏਪੀ ਵੰਡੀ ਵੀ। ਜ਼ਿਮਨੀ ਚੋਣਾਂ ਦੇ ਦੌਰਾਨ ਕਹਿੰਦੇ ਡੀਏਪੀ ਖਾਦ ਦੇ ਨਾਲ ਆਮ ਆਦਮੀ ਪਾਰਟੀ ਵਧਾਉਣਾ ਚਾਹੁੰਦੀ ਹੈ ਵੋਟਾਂ ਦਾ ਝਾੜ। ਜੀ ਇਸ ਮੌਕੇ ਜੇ ਮੰਡੀ ਵਾਲਾ ਸਿਸਟਮ ਗੜਬੜਾਇਆ ਹੋਇਆ ਪੰਜਾਬ ਦੇ ਵਿੱਚ, ਤਾਂ ਡੀਏਪੀ ਖਾਦ ਵੀ ਨਹੀਂ ਮਿਲ ਰਹੀ, ਸਹੀ ਰੂਪ ਚ ਨਹੀਂ ਮਿਲ ਰਹੀ। ਤੇ ਡੀਏਪੀ ਖਾਦ ਕਿਸਾਨਾਂ ਦਾ ਇੰਤਜ਼ਾਰ ਇਸ ਲਈ ਹੈ ਕਿ ਵੀ ਕਣਕ ਲਈ ਇਹ ਬਹੁਤ ਜ਼ਰੂਰੀ ਹੈ ਜੀ। ਬਿਲਕੁਲ। ਜਿਸ ਸਥਿਤੀ ਚ ਅਸੀਂ ਖਾਦਾਂ ਤੇ ਨਿਰਭਰ ਹਾਂ, ਉਸ ਸਥਿਤੀ ਦੇ ਵਿੱਚ ਹੁਣ ਕਣਕ ਦਾ ਸਹੀ ਝਾੜ ਨਿਕਲੇ ਜਾਂ ਝਾੜ ਵਧੇ, ਉਹਦੇ ਲਈ ਮਤਲਬ ਕਿ ਡੀਏਪੀ ਖਾਦ ਦੀ ਲੋੜ ਹੈ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਮਾਨ ਸਰਕਾਰ ਨੂੰ ਲੱਗਦਾ ਹੈ ਕਿ ਵੀ ਜਿਹੜੀ ਡੀਏਪੀ ਖਾਦ ਕਣਕ ਦਾ ਝਾੜ ਵਧਾ ਸਕਦੀ ਹੈ, ਖਬਰ ਸਾਡਾ ਵੋਟਾਂ ਦਾ ਝਾੜ ਵੀ ਵਧਾ ਦੇਵੇ। ਸੋ ਇਸ ਲਈ ਉਹ ਜ਼ਿਮਨੀ ਚੋਣਾਂ ਨੂੰ ਮਤਲਬ ਖਾਦ ਨਾਲ, ਡੀਏਪੀ ਖਾਦ ਨਾਲ ਸਿੰਜਣਾ ਚਾਹੁੰਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਇਹਦੇ ਰਾਹੀਂ ਵੋਟਾਂ ਝਾੜ ਲਈਏ ਅਸੀਂ ਜਿੰਨੀਆਂ ਝੜਦੀ। ਜੀ ਬਿਲਕੁਲ। ਆਪਾਂ ਯਾਦ ਹੋਣਾ ਦਰਸ਼ਕਾਂ ਨੂੰ ਕਿ ਆਪਾਂ ਮਤਲਬ 4 ਜ਼ਿਮਨੀ ਚੋਣਾਂ ਦੇ ਹਵਾਲੇ ਨਾਲ 4 ਹਲਕਿਆਂ ਦੇ ਵੋਟਰਾਂ ਨੂੰ ਮੌਜਾਂ ਹੀ ਮੌਜਾਂ, ਆਪਾਂ ਚਰਨਜੀਤ ਭੁੱਲਰ ਦੇ ਕੁਝ ਅੰਕੜਿਆਂ ਦੇ ਹਵਾਲੇ ਨਾਲ ਇੱਕ ਚਰਚਾ ਵੀ ਕੀਤੀ ਸੀ ਇਸ ਤੇ। ਉਸੇ ਦੇ ਵਿੱਚੋਂ ਇਹ ਪਹਿਲੂ ਹੈ ਕਿ ਇਹ ਵਰਤਾਰਾ ਲਗਾਤਾਰ ਸਾਹਮਣੇ ਆ ਰਿਹਾ। ਪ੍ਰਵੀਨ, ਤੁਸੀਂ ਮਰੇਲਕੋਟਲੇ ਦਾ ਜ਼ਿਕਰ ਕੀਤਾ, ਉਸ ਤੋਂ ਬਾਅਦ ਮਾਨਸੇ ਵਾਲਾ ਪਹਿਲੂ ਸੀਗਾ, ਫਿਰ ਮੋਗੇ ਵਾਲਾ ਘਟਨਾ ਹੈ। ਇਹ ਘਟਨਾਵਾਂ ਦੱਸਦੀਆਂ ਕਿ ਚੱਲ ਬਰਨਾਲੇ ਡੀਏਪੀ ਖਾਦ, ਚੱਲ ਗਿੱਦੜਬਾਹਾ ਡੀਏਪੀ ਖਾਦ, ਇਹਦੇ ਪਿੱਛੇ ਮਨਸ਼ਾ ਕੀ ਹੈ? ਫਿਰ ਤੁਸੀਂ ਦੇਖੋ ਮਤਲਬ ਕਿ ਹਾਲ ਹੀ ਦੇ ਵਿੱਚ ਮੋਗੇ ਦੇ ਵਿੱਚ ਰੇਲ ਗੱਡੀ ਆ ਕੇ ਰੁਕੀ, ਮਾਲ ਗੱਡੀ। ਉਸ ਮਾਲ ਗੱਡੀ ਦੇ ਵਿੱਚ 27,000 ਡੀਏਪੀ ਖਾਦ ਦੀਆਂ ਬੋਰੀਆਂ ਸੀ। ਠੀਕ ਹੈ ਜੀ। ਤੇ ਅਚਾਨਕ ਪਤਾ ਲੱਗਿਆ ਕਿ 40 ਟਰੱਕ ਆ ਗਏ ਜੀ ਤੇ ਮਾਲ ਲੱਦਣਾ ਤੇ ਬਰਨਾਲੇ ਪਹੁੰਚਾਉਣਾ ਹੈ। ਇਹਦੀ ਜਾਣਕਾਰੀ ਅਗਰਾਹਾਂ ਜਥੇਬੰਦੀ ਨੂੰ ਵੀ ਹੋਗੀ, ਹੋਰ ਜਥੇਬੰਦੀਆਂ ਨੂੰ ਵੀ ਹੋਗੀ ਤੇ ਉਹਨਾਂ ਦੇ ਨੁਮਾਇੰਦੇ ਉੱਥੇ ਪਹੁੰਚ ਗਏ। ਪਹਿਲਾਂ ਗੱਡੀ ਘੇਰੀ, ਫਿਰ ਟਰੱਕ ਘੇਰੇ। ਕਹਿੰਦੇ ਦੱਸੋ ਜੀ। ਉਹ ਕਹਿੰਦੇ ਜੀ ਨਹੀਂ ਜੀ, ਇਹ ਤਾਂ ਬਰਨਾਲੇ ਜਾਣੀਆਂ ਨੇ ਜੀ ਬੋਰੀਆਂ, ਉੱਥੇ ਲਈ ਨੇ ਜੀ। ਉਹ ਕਹਿੰਦੇ ਕਿਵੇਂ ਨੇ, ਸਾਨੂੰ ਹਿਸਾਬ ਦੇ ਦਿਓ ਕਿ ਜਿੱਥੇ ਵੀ ਡੀਏਪੀ ਖਾਦ ਆਉਂਦੀ ਹੈ ਉੱਥੋਂ ਬਰਨਾਲੇ ਨੂੰ ਕਿਉਂ ਜਾਂਦੀ ਆ। ਸਹੀ। ਇਸ ਪਹਿਲੂ ਤੇ ਜਦੋਂ ਤਕਰਾਰ ਹੋ ਗਈ, ਬਹਿਸ ਹੋ ਗਈ, ਘਰਾਓ ਹੋ ਗਿਆ ਤੇ ਆਖਰ ਸਮਝੌਤਾ ਹੋ ਗਿਆ ਜੀ ਕਿ ਇਸ 27,000 ਬੋਰੀ ਚੋਂ 2500 ਬੋਰੀ ਜਾਊਗੀ ਬਰਨਾਲੇ। ਠੀਕ ਹੈ। ਤੇ 2500 ਤੋਂ ਬਾਅਦ ਜਿੰਨੀ ਬਚ ਗਈ ਉਹਦਾ 60% ਜਿਹੜੀਆਂ ਸਹਿਕਾਰੀ ਸਭਾਵਾਂ ਨੇ ਉਹਨਾਂ ਕੋਲ ਜਾਊ ਤੇ 40% ਜਿਹੜੇ ਪ੍ਰਾਈਵੇਟ ਡੀਲਰ ਨੇ ਉਹਨਾਂ ਕੋਲ ਜਾਊ। 2700 ਬੋਲੇ ਤੁਸੀਂ ਹੋਰ 27,000 ਬੋਰੀ ਦੇ ਵਿੱਚੋਂ 27,000 ਬੋਰੀ ਚੋਂ 2500 ਬੋਰੀ ਬਰਨਾਲੇ। ਠੀਕ ਹੈ। ਤੋਂ ਬਾਅਦ ਜਿਹੜੀ ਬਚੀ ਉਹਦੇ ਵਿੱਚੋਂ 60% ਸਹਿਕਾਰੀ ਸਭਾਵਾਂ ਨੂੰ ਤੇ ਮਤਲਬ ਸਬਸਿਡੀ ਦੇ ਰੂਪ ਤੇ 40% ਖੁੱਲੇ ਬਾਜ਼ਾਰ ਚ। ਠੀਕ ਹੈ ਜੀ, ਸਮਝੌਤਾ ਹੋ ਗਿਆ। ਹੁਣ ਇਹ ਕੰਮ ਸਵੇਰ ਤੇ ਚਲਾ ਗਿਆ ਕਿ ਸਵੇਰ ਨੂੰ ਇਹ ਪ੍ਰਕਿਰਿਆ ਅਮਲੀ ਰੂਪ ਦੇ ਦਾਂਗੇ। ਸਵੇਰ ਨੂੰ ਉੱਥੇ ਕਾਰਜਕਾਰੀ ਮੈਜਿਸਟ੍ਰੇਟ ਨੇ ਜੀ ਤੇ ਡੀਪੀਆਰਓ ਲਕਸ਼ੇ ਕੁਮਾਰ ਹੋਰੀ ਇਹ ਪਹੁੰਚ ਗਏ ਜੀ, ਹੈ ਨਾ। ਖੇਤੀ ਅਧਿਕਾਰੀ ਡਾਕਟਰ ਸੁਖਰਾਜ ਕੌਰ ਬਤੌਰ ਕਾਰਜਕਾਰੀ ਮੈਜਿਸਟ੍ਰੇਟ ਤੇ ਡੀਪੀਆਰਓ ਲਕਸ਼ੇ ਕੁਮਾਰ ਜੀ ਇਹ ਪਹੁੰਚ ਗਏ ਜੀ। ਇਹ ਦੋਏ ਕਹਿੰਦੇ ਨਹੀਂ ਵੀ ਰਾਤ ਵਾਲਾ ਸਮਝੌਤਾ ਅਸੀਂ ਰੱਦ ਕਰਦੇ ਹਾਂ। ਠੀਕ ਹੈ। ਮਤਲਬ ਹੁਣ ਚਾਹੇ ਉਹ ਕਾਰਜਕਾਰੀ ਮੈਜਿਸਟ੍ਰੇਟ ਆ ਤਾਂ ਚਾਹੇ ਉਹ ਲਕਸ਼ੇ ਕੁਮਾਰ ਆ, ਜਿਹੜੇ ਵੀ ਅਧਿਕਾਰੀ ਆਏ ਦੋਨੇ
ਉਹਨਾਂ ਨੂੰ ਰਾਤ ਨੂੰ WhatsApp ਕਾਲ ਆ ਗਈ ਹੋਣੀ ਕਿ ਬਈ ਆਏ ਨਹੀਂ ਚੱਲੂਗਾ, ਇਹ ਤਾਂ ਬਰਨਾਲੇ ਚਾਹੀਦੀ ਹੈ, ਲੋੜ ਤਾਂ ਬਰਨਾਲੇ ਆ, ਵੋਟਾਂ ਤਾਂ ਉੱਥੇ ਪੈਣੀਆਂ, ਝਾੜ ਤਾਂ ਉੱਥੇ ਵਧਾਉਣਾ ਆਪਾਂ ਵੋਟਾਂ ਦਾ। ਤੇ ਸਵੇਰੇ ਆ ਕੇ ਉਹ ਕਹਿੰਦੇ ਜੀ ਇਹ ਫੈਸਲਾ ਰੱਦ ਆ, ਇਹ 27,000 ਚੋਂ 13,000 ਬੋਰੀ ਤਾਂ ਬਰਨਾਲੇ ਜਾਊਗੀ, ਕਰ ਲਓ ਜੋ ਕਰਨਾ। ਤੇ ਉਹ ਕਹਿੰਦੇ ਲਿਆਓ ਵੀ ਟਰੱਕਾਂ ਚ ਲੱਦੋ, ਵੀ ਇਹਨਾਂ ਨੂੰ ਪਰੋ ਕਰੇ, ਚੱਕੋ ਇਹਨਾਂ ਦੇ, ਫਿਰ ਉਹ ਡਾਂਗ ਜੋ ਕਰਨਾ। ਤੇ ਉਦੋਂ ਹੀ ਪਤਾ ਲੱਗਿਆ ਜਦੋਂ ਅਚਾਨਕ ਦੜ ਕਰਦੇ ਕਿਸਾਨਾਂ ਦੀ ਗਿਣਤੀ ਵੱਧ ਗਈ। ਫਿਰ ਵਧਣੀ ਸੀ ਬਿਲਕੁਲ। ਉਹ ਕਹਿੰਦੇ ਨਾ ਗੱਡੀ ਚੋਂ ਲਾਹੁਣ ਦਿਆਂਗੇ, ਨਾ ਟਰੱਕ ਚ ਲੱਦ ਦਿਆਂਗੇ, ਐ ਨਹੀਂ ਹੁੰਦਾ। ਉਹ 13,000 ਬੋਰੀ ਉੱਥੇ ਭੇਜਣ ਨੂੰ ਕਰਨਾ। ਇਹ ਤੋਂ ਪਹਿਲਾਂ ਮਰੇਲਕੋਟਲੇ ਵਾਲਾ ਦਰਸ਼ਕਾਂ ਨੂੰ ਯਾਦ ਹੋਣਾ, ਮਰੇਲਕੋਟਲੇ ਚ 34,000 ਤੋਂ ਵੱਧ ਬੋਰੀ ਆਈ ਸੀ ਜੀ। ਔਰ ਉਹਦੇ ਨਾਲ ਤੈਅ ਸ਼ਡਿਊਲ ਸੀਗਾ। ਦੇਖੋ, ਕੇਂਦਰ ਜਾਣਬੁੱਝ ਕੇ DAP ਖਾਦ ਘੱਟ ਭੇਜ ਰਿਹਾ, ਅਲਾਟ ਘੱਟ ਕਰ ਰਿਹਾ, ਲਟਕਾ ਕੇ ਕਰ ਰਿਹਾ, ਉਹਦੇ ਪਿੱਛੇ ਉਹਦੀ ਕਿਹੜੀ ਰਾਜਨੀਤੀ ਆ ਸਾਰਿਆਂ ਨੂੰ ਸਮਝ ਆਉਂਦੀ ਆ। ਪਰ ਉਹ ਤੋਂ ਬਾਅਦ ਇਹ ਮਾਰਕਫੈਡ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੇ ਬਰਾਬਰ ਦਾ ਤੇ ਅਲਾਟਮੈਂਟ ਦੇ ਹਵਾਲੇ ਨਾਲ ਜਿੱਥੇ ਜਿੰਨੀ ਲੋੜ ਆ ਉਹਨੀਆਂ ਭੇਜਣੀਆਂ। ਸਹੀ। ਹੁਣ ਮੋਗੇ ਵਾਲੇ ਮਾਮਲੇ ਚੋਂ ਵੀ ਤੁਸੀਂ 13,000 ਬੋਰੀ ਭੇਜਣ ਨੂੰ ਫਿਰਦੇ ਹੋ। ਮਰੇਲਕੋਟਲੇ ਜਿਹੜੀ 34,000 ਬੋਰੀ ਆਈ, ਉਹਦੇ ਵਿੱਚ ਤੈਅ ਸ਼ਡਿਊਲ ਸੀਗਾ ਕਿ 75% ਮਰੇਲਕੋਟਲਾ ਜ਼ਿਲ੍ਹੇ ਲਈ ਆ, 25% ਬਰਨਾਲੇ ਲਈ ਆ। ਉੱਥੇ ਮੌਕੇ ਦੇ ਅਧਿਕਾਰੀ ਕਹਿੰਦੇ ਉਲਟ ਕਰ ਲਓ ਵੀ ਇਹਨੂੰ, 25% ਇੱਥੇ ਰੱਖ ਲਓ, 75% ਬਰਨਾਲੇ ਜਾਊਗੀ। ਉੱਥੇ ਕਿਸਾਨ ਜਥੇਬੰਦੀਆਂ ਫੇਰ ਅੜ ਗਈਆਂ। ਆਖਰ ਸਮਝੌਤਾ ਬਰਾਬਰੀ ਤੇ ਆ ਕੇ ਨਿਬੜਿਆ ਸੀ ਉੱਥੇ ਵੀ। ਜੀ ਬਿਲਕੁਲ। 10,500 ਬੋਰੀ ਮਰੇਲਕੋਟਲੇ ਨੂੰ ਮਿਲੀ, 10,000 ਬੋਰੀ ਬਰਨਾਲੇ ਨੂੰ ਗਈ ਤੇ 13,664 ਬੋਰੀਆਂ ਪ੍ਰਾਈਵੇਟ ਡੀਲਰ ਨੂੰ ਗਈਆਂ ਜੀ। ਤੇ 10,000 ਮਰੇਲਕੋਟਲੇ ਨੂੰ ਸਹਿਕਾਰੀ ਰੂਪ ਚ ਮਿਲੀ ਹੈ, 10,000 ਤੁਸੀਂ ਬਰਨਾਲੇ ਭੇਜ ਰਹੇ ਹੋ, ਇੱਥੋਂ ਵੀ 10,000 ਚਲੀ ਗਈ। ਉਹ ਤੋਂ ਬਾਅਦ ਜ਼ਿਲ੍ਹਾ ਮਾਨਸੇ ਦਾ ਮਸਲਾ ਆ ਗਿਆ, 24,000 ਦੇ ਕਰੀਬ ਬੋਰੀ ਉੱਥੇ ਸੀ ਜਿਹੜੀ ਫੜੀ ਗਈ, ਕਿਸਾਨਾਂ ਨੇ ਘੇਰ ਲਈ, ਇੱਥੇ ਵੀ ਗੜਬੜ ਕਰ ਰਹੇ ਹੋ। ਉੱਥੋਂ ਵੀ 14,000 ਮਾਨਸੇ ਨੂੰ ਮਿਲੀ, 10,000 ਬਰਨਾਲੇ ਨੂੰ ਮਿਲੀ। ਹੁਣ ਇਹ ਤਿੰਨ ਘਟਨਾਵਾਂ ਮਰੇਲਕੋਟਲਾ, ਮਾਨਸਾ ਤੇ ਮੋਗੇ ਵਾਲੀਆਂ ਇਹ ਦੱਸਦੀਆਂ ਨੇ ਕਿ ਚੱਲ ਬਰਨਾਲਾ, ਤੇ ਜਿੰਨੀ ਥਾਵਾਂ ਤੇ ਨਹੀਂ ਫੜੀ ਗਈ ਉਹ ਪਤਾ ਨਹੀਂ ਕਿਵੇਂ ਬਰਨਾਲੇ ਪਹੁੰਚੀ ਹੋਣੀ। ਮਤਲਬ ਇਹਦਾ ਮਤਲਬ ਤੁਸੀਂ ਸਿਰਫ ਤੇ ਸਿਰਫ ਹੁਣ ਅੱਛਾ ਇਹਦੇ ਨਾਲ ਕੀ ਹੋ ਰਿਹਾ ਕਿ ਕਿਸਾਨਾਂ ਦਾ ਆਪਸੇ ਟਕਰਾਅ ਸ਼ੁਰੂ ਹੋ ਗਿਆ। ਜਥੇਬੰਦੀਆਂ ਦੇ ਨੁਮਾਇੰਦੇ ਬਰਨਾਲੇ ਚ ਵੀ ਹੈਗੇ, ਗਿੱਦੜਬਾਹੇ ਚ ਵੀ ਹੈਗੇ, ਡੇਰਾ ਬਾਬਾ ਨਾਨਕ ਵੀ ਹੈਗੇ, ਚੱਬੇਵਾਲ ਵੀ ਹੈਗੇ, ਤੇ ਬਾਕੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਚ ਵੀ ਹੈਗੇ। ਇਹਨਾਂ 4 ਜ਼ਿਲ੍ਹਿਆਂ ਤੋਂ ਬਿਨਾਂ 19 ਜ਼ਿਲ੍ਹਿਆਂ ਚ ਤਾਂ ਲੋਕ ਵਸਦੇ ਆ, ਖੇਤੀ ਤਾਂ ਉੱਥੇ ਵੀ ਕਰਦੇ ਆ। ਬਿਲਕੁਲ ਸਹੀ ਹੈ। ਹੁਣ 19 ਵਾਲੇ ਕਹਿੰਦੇ ਵੀ ਸਰਕਾਰ ਧੱਕਾ ਕਰ ਰਹੀ ਹੈ, 4 ਜ਼ਿਲ੍ਹਿਆਂ ਨੂੰ ਖੁਸ਼ ਕਰ ਰਹੀ ਹੈ। ਠੀਕ ਹੈ। 4 ਜ਼ਿਲ੍ਹਿਆਂ ਵਾਲੇ ਕਿਸਾਨ ਕਹਿੰਦੇ ਵੀ ਸਾਨੂੰ ਜਿਹੜੀ ਖਾਦ ਮਿਲ ਰਹੀ ਹੈ, ਚਾਹੇ ਵੋਟਾਂ ਕਰਕੇ ਮਿਲ ਰਹੀ ਹੈ, ਤੁਸੀਂ ਕਿਉਂ ਰੋਕ ਰਹੇ ਹੋ? ਆਪਸ ਚ ਕਰਾਤਾ। ਤੇ ਇਹਦਾ ਹੀ ਫਾਇਦਾ ਰਾਜਨੀਤਿਕ ਧਿਰਾਂ ਚੁੱਕਣ ਨੂੰ ਫਿਰਦੀਆਂ। ਹੁਣ ਇਹ DAP ਖਾਦ ਦੀ ਆੜ ਦੇ ਵਿੱਚ ਚਾਹੇ ਖਾਦ ਪੈ ਜਾਵੇ ਤੇ ਚਾਹੇ ਖਾਦ ਨਾ ਪਵੇ, ਇਸ DAP ਖਾਦ ਦੇ ਨਾਮ ਦੇ ਸਹਾਰੇ ਹੀ ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਆਪਣੀ ਵੋਟਾਂ ਦਾ ਝਾੜ ਵਧਾ ਕੇ ਨਤੀਜੇ ਆਪਣੇ ਹੱਕ ਚ ਲਿਜਾਣ ਨੂੰ ਫਿਰਦੀ ਹੈ। ਦੇਖਦੇ ਆ ਇਹ ਮਸਲਾ ਕਿੱਥੇ ਤੱਕ ਨਿਬੜਦਾ। ਤੇ ਜੇ ਕਿਤੇ ਜਿਨ੍ਹਾਂ ਨੂੰ ਮਿਲ ਨਹੀਂ ਰਹੀ ਤੇ ਉਹਨਾਂ ਨੇ ਬਰਨਾਲੇ ਚ ਪ੍ਰਚਾਰ ਸ਼ੁਰੂ ਕਰਤਾ, ਫੇਰ ਤੁਹਾਡੇ ਝਾੜ ਦਾ ਕੀ ਬਣੂ? ਨਹੀਂ, ਬਰਨਾਲੇ ਤਾਂ ਹੋਇਆ ਬਾਠ ਨੇ ਧੂੰਆਂ ਕਢਾਇਆ ਹੋਇਆ ਇੱਕ ਵਾਰ। ਜੀ ਬਿਲਕੁਲ। ਬਾਠ ਨੇ ਬਾਣੀ ਪਾ ਲੇ ਤੇ ਲੋਕਾਂ ਨੂੰ ਕਿੱਤੂ ਯਾਦ ਕਰਾਤਾ ਅਗਲੇ ਨੇ ਕਿ ਬਰਨਾਲਾ ਇਤਿਹਾਸ ਸਰਜ ਦਿੰਦਾ। ਠੀਕ ਹੈ। ਹੁਣ ਤੱਕ ਤਾਂ ਇਹੀ ਪਹਿਲੂ ਚੱਲਿਆ ਆ ਰਿਹਾ ਕਿ ਉਹ ਨਤੀਜੇ ਤੈਅ ਕਰੂਗਾ ਬਾਠ, ਤੇ ਪਰ ਇਹ ਨਾ ਹੋਵੇ ਕਿ ਬਾਕੀਆਂ ਦੇ ਨਤੀਜੇ ਧੋ ਵੀ ਦੇਵੇ। ਸਹੀ ਗੱਲ ਆ। ਲੋਕ ਦੇਖੋ, ਇੱਕ ਮਾਹੌਲ ਹੀ ਹੁੰਦਾ। ਉਹ ਜਦੋਂ ਆਪਾਂ ਗੱਲ ਵੀ ਕੀਤੀ ਸੀ ਨਾ, ਇੱਕ ਦਿਨ ਪੜ੍ਹ ਰਿਹਾ ਸੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਵੈਸੇ ਵੀ, ਉੱਥੇ ਬਰਨਾਲੇ ਦੇ ਵਿੱਚ ਜਿਹੜੇ ਆਪਣੇ ਮਿੱਤਰ ਸੱਜਣ ਨੇ ਉਹਨਾਂ ਨਾਲ ਗੱਲ ਵੀ ਕਰ ਰਿਹਾ ਸੀਗਾ। ਉਹ ਕਹਿੰਦੇ ਵੀ ਬਰਨਾਲੇ ਚ ਇੱਕ ਗੱਲ ਹੀ ਚੱਲ ਪਈ ਵੀ ਐਤਕੀ ਚਾਹ ਨਾਲ ਆਂਡਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੇਣਾ। ਪਰ ਗੱਲ ਹੀ ਹੁੰਦੀ ਹੈ ਕੋਈ ਨਾ ਕੋਈ। ਭਗਵੰਤ ਮਾਨ ਖੁਦ ਕਹਿ ਰਹੇ ਸੀ, ਕਹਿੰਦੇ ਜਦੋਂ ਭਦੌੜੋਂ ਦਰਬਾਰਾ ਸਿੰਘ ਗੁਰੂ ਖੜਾ ਹੋਇਆ ਸੀ, ਪੈਂਟ ਚ ਜੇਬਾਂ ਚ ਹੱਥ ਪਾ ਕੇ ਉਹਨਾਂ ਨੇ ਫੋਟੋ ਲਵਾ ਲਈ, ਲੋਕ ਕਹਿੰਦੇ ਹੱਥ ਹੀ ਕਢਾਉਣੇ ਆ ਬਸ। ਬਰਨਾਲਾ ਟ੍ਰੇਡ ਯੂਨੀਅਨਾਂ ਦਾ ਵੀ ਸ਼ਹਿਰ ਹੈ। ਹਾਂਜੀ। ਸੰਘਰਸ਼ਕਾਰੀਆਂ ਦਾ ਸ਼ਹਿਰ ਹੈ। ਸੰਘਰਸ਼ਕਾਰੀਆਂ ਦਾ ਸ਼ਹਿਰ ਹੈ। ਠੀਕ ਹੈ ਨਾ। ਹਾਂਜੀ। ਕਾਰੋਬਾਰੀਆਂ ਦਾ ਸ਼ਹਿਰ ਹੈ। ਸੋ ਬੜਾ ਕੁਛ ਹੈ ਬਰਨਾਲੇ ਨਾਲ ਜੁੜਿਆ ਹੋਇਆ, ਬਹੁਤ ਕੁਛ। ਸੋ ਇਸ ਹਵਾਲੇ ਨਾਲ ਉੱਥੇ ਇੱਕ ਹੋਰ ਸੁਨੇਹਾ ਚੱਲ ਰਿਹਾ ਜੀ। ਉਹ ਇਹ ਚੱਲ ਰਿਹਾ ਕਿ ਵੀ ਇਹ ਤਾਂ ਭਗਵੰਤ ਮਾਨ ਦਾ ਆਸ਼ੀਰਵਾਦ ਹੈ, ਇਹਨੂੰ ਵਰਤ ਲਓ। ਦੇਖ ਲਓ ਜਦੋਂ ਗੱਲਾਂ, ਜੇ ਇਹ ਵੀ ਕੰਮ ਕਰ ਗਿਆ ਤਾਂ ਵੀ ਵਾਟ ਦੀ ਪੌ ਬਾਰਾਂ। ਬਿਲਕੁਲ। ਕੋਈ ਨਾ ਕੋਈ ਗੱਲ ਚੱਲ ਜਾਂਦੀ ਹੈ ਏਦਾਂ ਹੀ ਇਲੈਕਸ਼ਨ ਦੇ ਵਿੱਚ। ਪੰਜਾਬ ਦੇ ਚੌਲ ਦੀ ਗੱਲ ਕਰੀਏ, ਸ਼ਰਮਾ ਜੀ ਕਹਿੰਦੇ ਪੰਜਾਬ ਚੋਂ ਪਾਸ ਹੈ, ਪਰ ਕਰਨਾਟਕਾ ਤੇ ਅਰੁਣਾਚਲ ਚ ਜਾ ਕੇ ਕੀ ਹੋ ਗਿਆ, ਉੱਥੇ ਕਹਿੰਦੇ ਫੇਲ ਹੋ ਗਿਆ। ਜੀ ਪਹਿਲਾਂ ਅਰੁਣਾਚਲ ਤੋਂ ਖਬਰ ਆਈ ਸੀ ਕਿ ਪੰਜਾਬ ਦੇ ਸ਼ੈਲਰਾਂ ਤੋਂ ਜਿਹੜਾ ਚੌਲ ਗਿਆ ਉਹਦੇ ਸੈਂਪਲ ਫੇਲ ਹੋ ਰਹੇ ਨੇ, ਉਹਦੇ ਨਮੂਨੇ ਫੇਲ ਹੋ ਰਹੇ ਨੇ। ਤੇ ਹੁਣ ਇਹ ਕਰਨਾਟਕਾ ਤੋਂ ਖਬਰ ਆਈ ਕਿ ਕਰਨਾਟਕਾ ਦੇ ਵਿੱਚ ਸੈਂਪਲ ਫੇਲ ਹੋ ਗਏ। ਤੇ
ਇਕੱਲੇ ਸੈਂਪਲ ਫੇਲ ਨਹੀਂ ਹੋਏ, ਨਾਲੇ ਲਿਖਿਆ ਗਿਆ ਕਿ ਬੰਦਿਆਂ ਦੇ ਖਾਣ ਲਾਇਕ ਨਹੀਂ ਹੈਗਾ ਜੋ। ਅੱਛਾ ਪ੍ਰਵੀਨ ਜੀ, ਮੇਰਾ ਸਵਾਲ ਇਸ ਨੂੰ ਲੈ ਕੇ ਹੈ ਕਿ ਇਹ ਬੀਜ ਹੈ ਜਿਹੜਾ ਅੱਜ ਦੀ ਤਰੀਕ 'ਚ ਜਿੰਨੀਆਂ ਵੀ ਕਿਸਮਾਂ ਨੇ ਝੋਨੇ ਦੀਆਂ ਹੁਣ, ਉਹਨਾਂ ਦਾ ਕੋਈ ਵੀ ਬੀਜ ਇਹ ਨਹੀਂਗਾ ਕਿ ਕਿਸਾਨ ਆਪਣੇ ਘਰੇ ਤਿਆਰ ਕਰਦਾ। ਮਤਲਬ ਅੱਗੇ ਤਾਂ ਸੀਗਾ ਕਿ ਕਣਕ ਰੱਖ ਲਓ, ਹੈ ਨਾ, ਘਰ ਦੀ ਬੀਜ ਚੌਲ ਰੱਖ ਲਓ, ਉਹ ਤੋਂ ਬਾਅਦ ਉਹਦੀ ਪਨੀਰੀ ਕਰ ਲਾਂਗੇ ਵੀ ਆਪ, ਹੈ ਨਾ, ਜਾਂ ਆਪਣੀ ਕਣਕ ਚੋਂ ਹੀ ਬੀਜ ਲਾਂਗੇ। ਹੁਣ ਤਾਂ ਸਾਰਾ ਕੁਝ ਤੁਸੀਂ ਬਾਜ਼ਾਰੀ ਆਉਂਦਾ ਨਾ, ਤੇ ਜੇ ਬਾਜ਼ਾਰੂ ਬੀਜ ਸਰਕਾਰੀ ਤੌਰ ਤੇ ਮਿਲਦਾ ਤਾਂ ਵੀ, ਤੇ ਜੇ ਬਾਜ਼ਾਰੂ ਬੀਜ ਪ੍ਰਾਈਵੇਟ ਤੌਰ ਤੇ ਮਿਲਦਾ ਤਾਂ ਵੀ ਯੂਨੀਵਰਸਿਟੀਆਂ ਤੋਂ ਪਾਸ ਹੋ ਕੇ ਆਉਂਦਾ, ਸਰਕਾਰੀ ਮਾਰਕੇ ਨਾਲ ਆਉਂਦਾ। ਤੇ ਜੇ ਨਕਲੀ ਵਿਕ ਰਿਹਾ ਤਾਂ ਇਹਦੇ ਲਈ ਸਿਸਟਮ, ਪ੍ਰਸ਼ਾਸਨ, ਸਰਕਾਰਾਂ ਜ਼ਿੰਮੇਵਾਰ ਨੇ। ਜੇ ਘਟੀਆ ਕੁਆਲਿਟੀ ਦਾ ਵਿਕ ਰਿਹਾ, ਕਿਸਮਾਂ ਤੁਸੀਂ ਪਾਸ ਕਰਦੇ ਹੋ, ਤੈਅ ਤੁਸੀਂ ਕਰਦੇ ਹੋ ਕਿ ਆਹੀ ਕਿਸਮਾਂ ਖਰੀਦਾਂਗੇ ਜੀ, ਇਹੀ ਬੀਜਿਓ, ਆਹ ਕਰਿਓ, ਤੇ ਉਹਦੇ ਬਾਵਜੂਦ ਜੇ ਚੌਲ ਖਰਾਬ ਹੈ ਤਾਂ ਫਿਰ ਉਹਦੇ ਲਈ ਕਿਸਾਨ ਜ਼ਿੰਮੇਵਾਰ ਕਿਵੇਂ ਆ, ਪੰਜਾਬ ਜ਼ਿੰਮੇਵਾਰ ਕਿਵੇਂ? ਬਿਲਕੁਲ। ਚਲੋ ਇਹ ਤੋਂ ਅਗਲੇ ਪਹਿਲੂ ਤੇ ਆ ਜਾਓ। ਮੈਂ ਕਹਿੰਦਾ ਵੀ ਬੀਜ ਠੀਕ ਹੈ, ਮਸਲਾ ਉਹਦੀਆਂ ਖਾਦਾਂ ਦਾ, ਜ਼ਹਿਰੀਪਣੇ ਦਾ। ਜੀ ਜੀ ਬਿਲਕੁਲ। ਤੇ ਉਹ ਜ਼ਹਿਰ ਦਾ ਪੈਮਾਨਾ ਵੀ ਹੁਣ ਸਰਕਾਰੀ ਏਜੰਸੀਆਂ ਤੈਅ ਕਰਦੀਆਂ, ਤੇ ਜੇ ਪ੍ਰਾਈਵੇਟ ਵਪਾਰੀ ਕੋਈ ਧੋਖਾਧੜੀ ਕਰ ਰਿਹਾ ਤਾਂ ਉਹਦੇ ਤੇ ਨਜ਼ਰਸਾਨੀ ਕਿਹਦੀ ਆ? ਟੈਲੀਵਿਜ਼ਨਾਂ ਤੋਂ ਲੈ ਕੇ, ਸੋਸ਼ਲ ਮੀਡੀਆ ਤੋਂ ਲੈ ਕੇ, ਅਖਬਾਰਾਂ ਤੱਕ, ਹੈ ਨਾ, ਪ੍ਰਚਾਰ ਕੌਣ ਕਰਦਾ ਇਹਨਾਂ ਦਵਾਈਆਂ ਦਾ ਕਿ ਆਹੀ ਪਾਇਓ, ਇਹੀ ਸਹੀ ਆ। ਦੁਕਾਨਾਂ ਤੇ ਆਉਂਦਾ ਕਿੱਥੋਂ ਆ ਮਾਲ? ਨਕਲੀ ਆਉਂਦਾ, ਅਸਲੀ ਆਉਂਦਾ? ਫਿਰ ਤੁਹਾਡੇ ਅਧਿਕਾਰੀ ਕੀ ਕਰਦੇ ਨੇ? ਜਿਹੜੇ ਜੇਬਾਂ ਗਰਮ ਕਰਕੇ ਚਲੇ ਜਾਂਦੇ ਨੇ, ਉਹਨਾਂ ਨੂੰ ਫੜੋ ਨਾ। ਸ਼ੈਲਰ ਮਾਲਕ ਨੇ ਨਕਲੀ ਜੀਰੀ ਤਾਂ ਬਣਾ ਨਹੀਂ ਦਿੱਤੀ ਕਿ ਹਾਂ ਚਾਈਨਾ ਵਾਂਗ ਰੌਲਾ ਪੈ ਜਾਵੇ ਕਿ ਹਾਂ ਪਲਾਸਟਿਕ ਦੇ ਚੌਲ ਨੇ ਜੀ। ਸੋ ਹੁਣ ਇਹ ਪੰਜਾਬ ਦਾ ਸ਼ੈਲਰ ਮਾਲਕ ਵੀ ਕਹਿ ਰਿਹਾ, ਆੜਤੀਆ ਵੀ ਕਹਿ ਰਿਹਾ, ਕਿਸਾਨ ਵੀ ਕਹਿ ਰਿਹਾ ਕਿ ਅਸੀਂ ਤਾਂ ਜੀ ਬੀਜਿਆ, ਵੱਢਿਆ, ਮੰਡੀ ਲੈ ਗਏ, ਤੇ ਉਹ ਤੋਂ ਬਾਅਦ ਤੁਸੀਂ ਚੈੱਕ ਕਰੋ ਕਿ ਕਿਹੜੀ ਕਿਸਮ ਦੇ ਵਿੱਚ ਕਿੱਥੇ ਗੜਬੜ। ਹਾਂ, ਹੁਣ ਇੱਥੋਂ ਇੱਕ ਪਹਿਲੂ ਹੋਰ ਸਵਾਲ ਖੜਾ ਹੁੰਦਾ ਹੈ ਕਿ 26 ਚੋਂ 4 ਸੈਂਪਲ ਫੇਲ ਹੋਇਆ ਕਰਨਾਟਕ 'ਚ, ਤੇ ਇਹ ਔਸਤ ਕਿੱਡੀ ਕੁ ਹੈ? ਇਹ 26 ਪਿੱਛੇ 4 ਹੋ ਗਏ, ਪਰ ਪਹਿਲੂ ਕੀ ਆਉਂਦਾ ਕਿ ਪੰਜਾਬ ਦਾ ਚੌਲ ਫੇਲ ਹੋ ਗਿਆ ਜੀ। ਕੀ ਤੁਸੀਂ ਇਸ ਪ੍ਰਕਿਰਿਆ ਵੱਲ ਵੱਧ ਰਹੇ ਹੋ ਕਿ ਆਪਾਂ ਪੰਜਾਬ ਤੋਂ ਚੌਲ ਹੁਣ ਚੱਕਣਾ ਨਹੀਂ? ਜੀ ਬਿਲਕੁਲ। ਇੱਕ ਪਾਸੇ ਤੁਸੀਂ ਜਿਹੜੇ ਮੌਜੂਦਾ ਝੋਨਾ ਉਹ ਮੰਡੀ 'ਚ ਰੋਲ ਰਹੇ ਹੋ, ਦੂਏ ਪਾਸੇ ਤੁਸੀਂ ਸ਼ੈਲਰ ਵਾਲਿਆਂ ਦੀ ਤੇ ਆੜਤੀਆਂ ਦੀ ਅਦਾਇਗੀਆਂ ਤੇ ਪੇਚ ਫਸਾ ਰਹੇ ਹੋ, ਮਜ਼ਦੂਰੀ ਨੂੰ ਕਲੀਅਰ ਨਹੀਂ ਕਰਕੇ ਦੇ ਰਹੇ ਉਹਨਾਂ ਦੇ ਪੈਸੇ। ਪੰਜਾਬ ਦੇ ਪੇਂਡੂ ਵਿਕਾਸ ਫੰਡ ਤੁਸੀਂ ਰੋਕ ਲਿਆ, ਤੇ ਹੁਣ ਪੰਜਾਬ ਦਾ ਚੌਲ ਵੀ ਫੇਲ ਹੋ ਰਿਹਾ। ਇਹ ਸਾਰੀ ਪ੍ਰਕਿਰਿਆ 'ਚ ਮੰਡੀ ਸਿਸਟਮ ਖਤਮ ਕਰਨ ਦੀ ਸਾਰੇ ਸੰਕੇਤ ਲੈ ਦੇ ਕੇ ਕਹਾਣੀ ਉੱਥੇ ਹੀ ਹੈ। ਜੇ ਅਡਾਨੀਆਂ ਦੀ ਸਿੱਲੋ ਚੋਂ ਆਇਆ ਹੁੰਦਾ, ਇਹ ਚੌਲ ਕਦੇ ਫੇਲ ਨਾ ਹੁੰਦਾ। ਬਿਲਕੁਲ ਸਹੀ ਹੈ ਜੀ। ਇਹ ਪੰਜਾਬ ਦੇ ਆਮ ਸ਼ੈਲਰਾਂ ਕੋਲੋਂ ਆ ਰਿਹਾ, ਇਸ ਲਈ ਹੈ ਕਿਉਂਕਿ ਤੁਸੀਂ ਉਸ ਪ੍ਰਕਿਰਿਆ ਤੱਕ ਉੱਥੇ ਹੀ ਜਾਣਾ ਨਾ ਕਿ ਸਾਡੀ ਮਾਰਕੇ ਵਾਲਾ ਚੌਲ, ਮਤਲਬ ਉਹੀ ਚੌਲ ਵੱਡੇ ਵੱਡੇ ਬ੍ਰਾਂਡ ਵਾਲਿਆਂ ਦੇ ਥੈਲਿਆਂ 'ਚ ਪੈ ਕੇ ਜਦੋਂ ਮਾਲ 'ਚ ਵਿਕਦਾ ਤਾਂ ਉਹ 10 ਗੁਣਾ ਮਹਿੰਗਾ ਹੋ ਕੇ ਪਾਸ ਹੋ ਕੇ ਵਿਕ ਜਾਂਦਾ। ਸੋ ਇਹ ਚੌਲ ਫੇਲ ਹੋਇਆ ਜਾਂ ਸ਼ਾਸਨ ਫੇਲ ਕਰਾਇਆ ਜਾ ਰਿਹਾ। ਮੈਂ ਕਹਿੰਦਾ ਜੇ ਕਿਸਮਾਂ ਦਾ ਮਸਲਾ ਤਾਂ ਬੈਨ ਕਰੋ ਕਿਸਮਾਂ, ਜੇ ਦਵਾਈਆਂ ਦਾ ਮਸਲਾ ਦਵਾਈਆਂ ਵਾਲੇ ਤੇ ਕਾਰਵਾਈ ਕਰੋ। ਜੇ ਅਫਸਰਾਂ ਦੀ ਨਲਾਇਕੀ ਕਰਕੇ ਘਟੀਆ ਦਵਾਈਆਂ ਕਿਉਂ ਇਸ ਪਹਿਲੂ ਤੇ ਸੋਚਣਾ ਕਿਸੇ ਪੱਧਰ ਤੇ ਕਿਸਾਨਾਂ ਨੂੰ ਪੈਣਾ ਕਿ ਭਾਈ ਖਾਂਦੇ ਆਪਾਂ ਵੀ ਆਏ, ਜੇ ਇੰਨਾ ਹੀ ਜ਼ਹਿਰੀ, ਇੰਨਾ ਹੀ ਖਤਰਨਾਕ ਤਾਂ ਆਪਣੇ ਘਰਾਂ 'ਚ ਵੀ ਆਉਂਦਾ। ਪੰਜਾਬ 'ਚ ਵੀ ਲੋਕ ਖਾਣ ਲੱਗ ਪਏ, ਵੱਡੀ ਤਾਦਾਦ 'ਚ ਹੁਣ ਤਾਂ ਖਾਣ ਲੱਗ ਗਏ। ਹੁਣ ਇਹ ਵੀ ਕਹਿ ਸਕਦੇ ਕਿ ਆਪਣਾ ਖਾਣਾ ਨਹੀਂ ਕਰ ਰਿਹਾ ਇਹ, ਮਤਲਬ ਕੋਈ ਵਿਆਹ ਸ਼ਾਦੀ ਭੋਗ ਰੋਟੀਆਂ ਘੱਟ ਤੇ ਚੌਲ ਵੱਧ ਬਣਦੇ ਨੇ ਹੁਣ। ਸਹੀ ਬਿਲਕੁਲ। ਸੋ ਇਸ ਪ੍ਰਕਿਰਿਆ ਤੇ ਵੀ ਸਾਨੂੰ ਵੀ ਨਜ਼ਰਸਾਨੀ ਕਰਨ ਦੀ ਲੋੜ ਆ। ਆਪਣੀ ਜ਼ਿੰਮੇਵਾਰੀ ਤੋਂ ਵੀ ਆਪਾਂ ਭੱਜ ਨਹੀਂ ਸਕਦੇ ਕਿ ਅਸੀਂ ਜਿਸ ਕਦਰ ਜ਼ਹਿਰੀ ਚੀਜ਼ਾਂ ਉਗਾ ਰਹੇ ਹਾਂ ਵੱਧ ਝਾੜ ਦੇ ਚੱਕਰ 'ਚ, ਪਰ ਸਵਾਲ ਇਹ ਹੈ ਕਿ ਉਹ ਜ਼ਹਿਰੀਪਣ ਬਾਜ਼ਾਰ 'ਚ ਲੈ ਕੇ ਕੌਣ ਆ ਰਿਹਾ, ਇਹ ਵੱਡਾ ਸਵਾਲ। ਜੀ ਬਿਲਕੁਲ। ਅਗਲੀ ਗੱਲ ਕਰੀਏ ਤੇ ਕਹਿੰਦੇ ਕੇਜਰੀਵਾਲ ਲੁਧਿਆਣੇ ਸਹੁੰ ਚੁਕਾਉਣ ਆ ਰਹੇ ਨੇ ਸਰਪੰਚਾਂ ਨੂੰ, ਤੇ ਸਵਾਲ ਤਾਂ ਫਿਰ ਪੈਦਾ ਹੋਊਗਾ ਨਾ ਵੀ ਕਿਹੜੇ ਅਧਿਕਾਰ ਦੇ ਨਾਲ ਉਹ ਸਰਪੰਚਾਂ ਨੂੰ ਸਹੁੰ ਚੁਕਾਉਣਗੇ ਜੀ? ਪ੍ਰਵੀਨ ਜੀ, ਜੇ ਪਹਿਲੇ ਦਿਨ ਟੋਕ ਦੋ, ਪਹਿਲੇ ਦਿਨ ਰੋਕ ਦੋ ਤਾਂ ਕਿਸੇ ਦੀ ਹਿੰਮਤ ਨਹੀਂ ਪੈਂਦੀ ਕੋਈ ਅੱਗੇ ਵੱਧ ਜਾਵੇ। ਸਹੀ। ਕਿਸੇ ਵੀ ਪ੍ਰਕਿਰਿਆ 'ਚ, ਚਾਹੇ ਆਪਾਂ ਛੇੜਖਾਨੀ ਵਾਲੇ ਮਸਲੇ 'ਚ ਕਹਿੰਦੇ ਆ ਕਿ ਬੰਦਾ ਪਹਿਲਾਂ ਜੇ ਪਿੱਛਾ ਕਰਦਾ ਹੈ, ਆਪਾਂ ਕਈ ਵਾਰ ਤਬਕ ਜਾਂਦੇ ਆ, ਕੁਛ ਕਹਿੰਦੇ ਆ ਤੇ ਉਹ ਤੋਂ ਬਾਅਦ ਉਹਦੀਆਂ ਬਦਤਮੀਜ਼ੀਆਂ ਵੱਧ ਜਾਂਦੀਆਂ ਨੇ। ਸੋ ਪਹਿਲੇ ਦਿਨ ਹੁੰਦਾ ਜਿੱਦਣ ਕੇਜਰੀਵਾਲ ਨੇ ਪੰਜਾਬ ਦੇ MLA ਦੀ ਅਧਿਕਾਰਤ ਬੈਠਕ ਲਈ ਸੀ, ਉਦਣ ਇਹ ਆਵਾਜ਼ ਚੁੱਕੀ ਹੁੰਦੀ ਕਿ ਵੀ ਤੁਹਾਨੂੰ ਕਿਹੜਾ ਅਧਿਕਾਰ ਹੈ। ਜਿੱਦਣ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਬੈਠਕ ਮੁੱਖ ਮੰਤਰੀ ਨੂੰ ਲਾਂਭੇ ਕਰਕੇ ਲਈ ਸੀ, ਉਦਣ ਇਹ ਸਵਾਲ ਕਰ ਲਿਆ ਹੁੰਦਾ ਕਿ ਵੀ ਕਿਹੜੇ ਅਧਿਕਾਰ ਨਾਲ ਬੈਠਕ ਲੈ ਰਹੇ ਹੋ, ਹੈ ਨਾ। ਜਿੱਦਣ ਪੰਜਾਬ ਦੇ ਅਫਸਰਾਂ ਨੂੰ ਦਿੱਲੀ ਤਲਬ ਕੀਤਾ ਸੀ, ਪੰਜਾਬ ਦੇ ਨਗਰ ਨਿਗਮਾਂ ਦੇ ਕਮਿਸ਼ਨਰਾਂ ਨੂੰ ਦਿੱਲੀ ਤਲਬ ਕਰਕੇ ਬੈਠਕਾਂ ਕੀਤੀਆਂ ਸੀ, ਜੇ ਉਦਣ ਕੋਈ ਸਵਾਲ ਕਰ ਲੈਂਦਾ
ਤਾਂ ਇਹ ਸਥਿਤੀ ਨਾ ਆਉਂਦੀ। ਲੋਕਤੰਤਰ ਦੇ ਵਿੱਚ ਸਭ ਤੋਂ ਮਜ਼ਬੂਤ ਇਕਾਈ ਹੈ ਪੰਚਾਇਤ। ਸਹੀ ਸੀ, ਬਿਲਕੁਲ। ਤੇ ਸਰਪੰਚ ਪੰਜਾਬ ਦੇ ਹਰ ਪਿੰਡ ਦਾ ਮੁੱਖ ਮੰਤਰੀ ਹੈ। ਤੇ ਤੁਹਾਨੂੰ ਕਿਹੜਾ ਸੰਵਿਧਾਨਕ ਹੱਕ ਹੈ ਕਿ ਤੁਸੀਂ ਉਹਨੂੰ ਸਹੁੰ ਚੁਕਾਓਗੇ ਜੀ? ਵੈਸੇ ਤਾਂ ਕੇਜਰੀਵਾਲ ਤਾਂ ਛੱਡੋ, ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਧਿਕਾਰ ਨਹੀਂ ਗਾ, ਉਹ ਕਿਹਨੇ ਮੂੰਹ ਨਾਲ ਸਹੁੰ ਚੁਕਾਊਗਾ? ਕਿਹੜਾ ਅਧਿਕਾਰ ਹੈ? ਪੰਜਾਬ ਦੇ ਮੁੱਖ ਮੰਤਰੀ ਜੀ ਸਰਪੰਚਾਂ ਨੂੰ ਸਹੁੰ ਚੁਕਾਉਣਗੇ ਤੇ ਕੇਜਰੀਵਾਲ ਜੀ ਉਹ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਜੀ ਜੀ। ਇਹ ਨਵੀਆਂ ਪਿਰਤਾਂ, ਨਵੇਂ ਕੰਮ, ਨਵੇਂ ਟਕਭੰਜ ਬਾਦਲਾਂ ਨੇ ਵੀ ਕੀਤੇ ਨੇ ਬਠਿੰਡੇ ਬੁਲਾ। ਹਾਂਜੀ ਹਾਂਜੀ। ਇਹ ਕੈਪਟਨ ਨੇ ਵੀ ਕੀਤੇ ਨੇ ਪਟਿਆਲੇ ਬੁਲਾ। ਤੇ ਹੁਣ ਮਾਨ ਸਾਹਿਬ ਪਹਿਲਾਂ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਨੂੰ ਲੈ ਕੇ ਜਾ ਰਹੇ ਸੀ ਸਰਪੰਚਾਂ ਨੂੰ। ਅੱਛਾ। ਫਿਰ ਉੱਥੇ ਪਤਾ ਨਹੀਂ ਕਿਉਂ ਗੱਲ ਫਿਰ ਨਹੀਂ ਚੜੀ, ਫਿਰ ਸਰਾਭੇ ਪਿੰਡ ਦੀ ਬਜਾਏ ਹੁਣ ਲੁਧਿਆਣੇ ਦੀ ਸਾਈਕਲ ਵੈਲੀ ਹੈ ਜਿਹੜੀ, ਉੱਥੇ ਅੱਜ ਪ੍ਰੋਗਰਾਮ ਹੈ ਜੀ। ਅੱਜ ਅਖਬਾਰਾਂ ਭਰੀਆਂ ਪਈਆਂ ਨੇ ਇਸ਼ਤਿਹਾਰ ਨਾਲ। ਤੇ ਅੱਜ ਇਸ ਸਮਾਗਮ ਦੇ ਲਈ ਸਰਪੰਚਾਂ ਨੂੰ ਸੱਦਾ ਦਿੰਦਿਆਂ ਪੁੱਛਿਆ ਗਿਆ ਕਿ ਆਪ ਆਉਂਗੇ ਕਿ ਬੱਸਾਂ ਦਾ ਪ੍ਰਬੰਧ ਕਰੀਏ। ਸੋ ਬਹੁ ਗਿਣਤੀ ਸਰਪੰਚ ਆਪਣੀਆਂ ਗੱਡੀਆਂ 'ਚ ਜਾਣਗੇ, ਆਪਾਂ ਨੂੰ ਪਤਾ ਕਿਉਂਕਿ ਆਪਾਂ ਵੀ ਉਸੇ ਦਿਖਾਵੇ ਦੇ ਪ੍ਰਦਰਸ਼ਨ ਦਾ ਹਿੱਸਾ ਹੋ ਗਿਆ। ਪਰ ਬੱਸਾਂ ਦੇ ਪ੍ਰਬੰਧ ਦੇ ਸਵਾਲ ਨੇ ਇੱਕ ਵਾਰ ਫੇਰ ਸਵਾਲ ਖੜਾ ਕੀਤਾ ਕਿ ਦਿੱਲੀ ਵਾਲੀ ਕੰਪਨੀ ਦੀ ਮੈਨੇਜਮੈਂਟ ਪੰਜਾਬ ਦਾ ਖਜ਼ਾਨਾ ਵਾਇਆ ਸਰਪੰਚੀ ਸਹੁੰ ਚੁੱਕ ਸਮਾਗਮ ਦੇ ਰਾਹੀਂ ਦਿੱਲੀ ਨੂੰ ਭੇਜਣਾ। ਬਿਲਕੁਲ ਸਹੀ। ਇਹ ਖਰਚੇ ਦੀ ਖੇਡ ਹੈ ਪ੍ਰਵੀਨ ਜੀ, ਇਹ ਖਰਚਾ ਐਡਜਸਟ ਕਰਨ ਦੀ ਖੇਡ ਹੈ। ਜੀ ਜੀ। ਸੋ ਇਸ ਪਹਿਲੂ ਨੂੰ ਸੋਚਣ ਦੀ ਲੋੜ ਹੈ। ਆਪਾਂ ਆਉਂਦੇ 2 ਦਿਨਾਂ ਦੇ ਵਿੱਚ ਇਸੇ ਪਹਿਲੂ ਤੇ ਵੱਡੀ ਖਬਰ ਕਰਾਂਗੇ ਕਿ ਇਹਨਾਂ ਦੇ ਅੰਦਰ ਜਿਹੜੀਆਂ ਕੋਠੀਆਂ ਨੇ ਨਾ, 5 ਕੋਠੀਆਂ, ਉਹਨਾਂ 'ਚ ਇੱਕ ਕੋਠੀ 'ਚੋਂ ਕਿਵੇਂ ਨਵਾਂ ਖੇਲ ਸ਼ੁਰੂ ਹੋਇਆ, ਮੈਂ 2 ਦਿਨਾਂ 'ਚ ਦੱਸੂਗਾ। ਮੈਂ ਉਹਦੇ ਪਰ ਲੱਗਿਆ ਹੋਇਆ। ਠੀਕ ਹੈ ਜੀ, ਠੀਕ ਹੈ। ਇੱਕ ਮੈਨੂੰ ਲੱਗਦਾ ਦਿੱਲੀ ਦੀ ਕੰਪਨੀ ਦਾ ਸ਼ਾਇਦ ਕਿਸੇ ਹੋਰ ਨੇ ਕੋਈ ਪਰਦਾਫਾਸ਼ ਕਰਨਾ ਨਾ ਹੋਵੇ, ਆਪਾਂ ਜ਼ਰੂਰ ਸ਼ਾਇਦ ਕਿਸੇ ਨਾ ਕਿਸੇ ਪ੍ਰੋਗਰਾਮ 'ਚ ਕਰਾਂਗੇ ਦਿੱਲੀ ਦੀ ਇਸ ਕੰਪਨੀ ਬਾਰੇ, ਕਿਉਂਕਿ ਜਿੰਨੇ ਸਮਾਗਮ ਹੁੰਦੇ ਨੇ ਸ਼ਰਮਾ ਜੀ, ਔਰ ਬੜੇ ਸ਼ਾਤਰਾਨਾ ਢੰਗ ਦੇ ਨਾਲ ਈਵੈਂਟ ਰਚਿਆ ਜਾਂਦਾ ਉਹਦਾ ਪੋਲੀਟੀਕਲ ਬੈਨੀਫਿਟ ਲੈਣ ਦੇ ਲਈ। ਹਾਂਜੀ, ਈਵੈਂਟ ਨੂੰ ਉਹ ਪੰਜਾਬ ਸਰਕਾਰ ਨੂੰ ਕਿਹਾ ਜਾਂਦਾ ਕਿ ਭਾਈ ਆ ਕਰੋ, ਉਹਨਾਂ ਨੂੰ ਤਾਂ ਇੱਕ ਹੁਕਮ ਆ ਜਾਂਦਾ ਉੱਤੋਂ, ਪਰ ਉਹਦੀ ਆੜ ਦੇ ਵਿੱਚ ਜਿਹੜਾ ਪੈਸਾ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਦਾ ਕੱਢਣਾ ਬਹੁਤ ਔਖਾ, ਉਸ ਜੇ ਆਪਾਂ ਡਾਇਰੈਕਟਲੀ ਕਹੀਏ, ਪਰ ਉਹ ਈਵੈਂਟ ਦੇ ਰਾਹੀਂ ਕੱਢ ਲਿਆ ਜਾਂਦਾ। ਮਤਲਬ ਇਹ ਖੋਰਾ ਕੰਪਨੀ ਨੂੰ ਜਾਂਦਾ ਤੇ ਕੰਪਨੀ ਫਿਰ ਨਗਦ ਮੋੜਦੀ ਹੈ, ਕਿਹਨੂੰ ਮੋੜਦੀ ਹੈ, ਨਹੀਂ ਮੋੜਦੀ ਹੈ, ਕੀ ਕਰਦੀ ਹੈ, ਇਹ ਵੱਡਾ ਸਵਾਲ ਖੜਾ। ਜੀ ਬਿਲਕੁਲ ਬਿਲਕੁਲ। ਨਿਗਮ ਚੋਣਾਂ ਤੋਂ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਭਗੌੜਾ ਹੀ ਹੋ ਰਹੀ ਹੈ ਇੱਕ ਤਰੀਕੇ ਦੇ ਨਾਲ ਜੀ। ਭਗੌੜਾ ਆਪਾਂ ਕੱਲ੍ਹ ਤਾਂ ਗੱਲ ਕਰਕੇ ਹਟੇ ਆ ਕਿ ਇਹ ਸੁਪਰੀਮ ਕੋਰਟ ਜਾਣ ਨੂੰ ਫਿਰਦੇ ਸੀਗੇ ਪਿਛਲੇ 15 ਦਿਨਾਂ ਦੇ ਨੋਟਿਸ ਦੇ ਹਵਾਲੇ ਨਾਲ। ਇਹਨਾਂ ਨੇ ਤਾਂ ਦੀਵਾਲੀ 'ਚ ਅਫਸਰ ਵਕੀਲ ਆਪਣੇ ਸੌਣ ਨਹੀਂ ਦਿੱਤੇ, ਅਫਸਰਾਂ ਸਕੱਤਰੇ ਤੋਂ ਬੁਲਾ ਕੇ ਕਾਗਜ਼ ਪੱਤਰ ਤਿਆਰ ਕਰਾ ਰਹੇ ਸੀ, ਪਰ ਤਾਂ ਵੀ ਉਹ 15 ਦਿਨ ਦਾ ਸਮਾਂ ਲੰਘ ਗਿਆ ਤੇ ਨਾ ਹੀ ਨੋਟੀਫਿਕੇਸ਼ਨ ਜਾਰੀ ਕਰ ਸਕੇ, ਨਾ ਸੁਪਰੀਮ ਕੋਰਟ ਜਾ ਸਕੇ। ਤੇ ਇਸ ਸਭ ਦੇ ਦਰਮਿਆਨ ਹਾਈ ਕੋਰਟ ਦੁਬਾਰਾ ਖੁੱਲੀ ਤੇ ਮਾਮਲਾ ਫੇਰ ਗਿਆ ਤੇ ਹਾਈ ਕੋਰਟ ਨੇ ਝਾੜਾ ਮਾਰਦਿਆਂ ਕਿਹਾ ਕਿ ਮਾਨਹਾਨੀ ਦਾ ਕੇਸ ਵੀ ਕਰਾਂਗੇ, ਜੁਰਮਾਨਾ ਵੀ ਕਰਾਂਗੇ, ਨਹੀਂ 10 ਦਿਨਾਂ 'ਚ ਨੋਟਿਸ ਜਾਰੀ ਕਰੋ ਤੇ ਚੋਣਾਂ ਦੀ ਪ੍ਰਕਿਰਿਆ ਵੱਲ ਵਧੋ। ਤੇ ਪਰ ਇਹ ਕਹਿੰਦੇ ਜੀ ਇਸ ਤਾਂ ਕਰਾਉਣੀਆਂ ਨਹੀਂ, ਅਸਾਂ ਜੇ ਵਿਕਾਸ ਕਰਨਾ, ਮਤਲਬ ਗੱਲ ਕਹਿੰਦੇ ਨੀ ਗੇ, ਪਰ ਪਤਾ ਸਾਰਿਆਂ ਨੂੰ ਹੈ। ਤੇ ਪਰ ਸੁਪਰੀਮ ਕੋਰਟ ਵਾਲਾ ਪਹਿਲੂ ਇਹ ਸਪਸ਼ਟ ਹੋ ਗਿਆ ਜਨਾਬ, ਜਿਹੜੇ ਆਪਾਂ ਸ਼ੰਕੇ ਸ਼ੋਭੇ ਖੜੇ ਕਰਦੇ ਸੀ। ਕੱਲ ਇਹਨਾਂ ਦੇ ਮੰਤਰੀ ਨੇ ਮੀਡੀਆ ਨਾਲ ਗੱਲ ਕਰਦਿਆਂ ਖੁਦ ਕਿਹਾ ਕਿ ਅਸੀਂ ਸੁਪਰੀਮ ਕੋਰਟ ਜਾ ਰਹੇ ਹਾਂ। ਸਥਾਨਕ ਸਰਕਾਰਾਂ ਦੇ ਮੰਤਰੀ ਨੇ ਡਾਕਟਰ ਰਵਜੋਤ ਸਿੰਘ ਨੇ ਕੱਲ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਸੁਪਰੀਮ ਕੋਰਟ ਜਾ ਰਹੇ ਹਾਂ, ਸਾਡੀ ਤਿਆਰੀ ਹੋ ਗਈ ਆ। ਨਗਰ ਨਿਗਮਾਂ ਦੇ ਵਿੱਚੋਂ ਕਈਆਂ 'ਚ ਵਾਰਡਬੰਦੀ ਹੋਈਆਂ, ਕਈਆਂ 'ਚ ਵਾਰਡਬੰਦੀ ਵਾਲਾ ਮਸਲਾ ਫਸਿਆ ਤੇ ਇਸ ਲਈ ਇਸ ਵਾਰਡਬੰਦੀ ਦਾ ਕੰਮ ਨਿਬੇੜ ਕੇ ਚੋਣਾਂ ਤੱਕ ਜਾਣ ਦੇ ਲਈ ਸਾਨੂੰ ਜਨਵਰੀ ਫਰਵਰੀ ਮਹੀਨੇ ਤੱਕ ਦਾ ਸਮਾਂ ਚਾਹੀਦਾ। ਔਰ ਆਪਾਂ ਇਕੱਲੇ ਗੱਲ ਕਰ ਰਹੇ ਸੀ ਕਿ ਇਹਨਾਂ ਦੇ ਵਕੀਲ ਤਾਂ ਅਦਾਲਤਾਂ 'ਚ ਰੌਲਾ ਪਾ ਰਹੇ ਜੀ ਕਿ 16 ਹਫ਼ਤੇ ਚਾਹੀਦੇ ਆ ਸਾਨੂੰ। ਜੀ ਜੀ ਬਿਲਕੁਲ ਬਿਲਕੁਲ। ਤੇ 16 ਹਫ਼ਤੇ ਦਾ ਮਤਲਬ 4 ਮਹੀਨੇ ਹੁੰਦਾ ਤੇ ਨਵੰਬਰ 'ਚ ਗੱਲ ਤੁਸੀਂ ਜੇ ਫਰਵਰੀ ਦੀ ਕਰ ਰਹੇ ਹੋ ਤਾਂ ਨਵੰਬਰ ਤੋਂ ਫਰਵਰੀ ਤੱਕ ਜਾਂਦੇ 4 ਮਹੀਨੇ ਪੂਰੇ ਹੋ ਜਾਣੇ। ਸੋ ਇਸ ਦਾ ਮਤਲਬ ਤੁਸੀਂ ਚੋਣਾਂ ਤੋਂ ਭਗੌੜੇ ਹੋ ਰਹੇ ਹੋ ਜੀ, ਜਦੋਂ ਕਿ ਹਾਈ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਜਿਸ ਸਥਿਤੀ 'ਚ ਹੈ ਉਸ ਸਥਿਤੀ ਚੋਣ ਕਰਾਓ। ਬਈ ਸ਼ਹਿਰ ਤਾਂ ਉਨਾ ਹੀ ਵੱਸਦਾ ਹੈ, ਲੋਕ ਤਾਂ ਉਨਾ ਹੀ ਨੇ। ਸਹੀ ਸਹੀ ਸਹੀ। ਜੇ ਇੱਧਰ ਵਾਲੇ ਵਾਰਡ ਵਾਲਾ ਉੱਥੇ ਪਾ ਲੂ, ਇਹ ਪਿੰਡਾਂ 'ਚ ਆਪਾਂ ਦੇਖਿਆ ਹੀ ਨਾ ਕਿਵੇਂ ਵਾਰਡਬੰਦੀ ਦਾ ਨਵਾਂ ਖੇਡ ਕਰਦੇ ਨੇ। ਇੱਧਰ ਵਾਲੇ ਬੰਦੇ ਉੱਧਰ ਪਾ ਲਓ ਜੀ, ਉੱਧਰ ਵਾਲੇ ਇੱਧਰ ਪਾ ਲਓ ਜੀ, ਇੱਕੋ ਟੱਬਰ ਦੇ 4-4 ਬੰਦੇ, ਮਤਲਬ ਮੇਰੀ ਵੋਟ ਕਿਤੇ ਹੋਰ ਹੈ, ਮੇਰੀ ਬੇਬੇ ਦੀ ਵੋਟ ਹੋਰ ਕਿਤੇ ਹੈ, ਘਰ ਵਾਲੀ ਦੀ ਕਿਤੇ ਹੋਰ ਹੈ। ਸੋ ਆਹ ਜਿਹੜੀ ਢੰਗ ਤਰੀਕਾ ਇਹੀ ਹੁਣ ਹਾਲੇ ਸ਼ਹਿਰਾਂ 'ਚ ਕਰਨਾ ਐਡਜਸਟਮੈਂਟ। ਸਹੀ ਸਹੀ ਸਹੀ। ਨਹੀਂ ਤਾਂ ਪਿਛਲੀ ਵਾਰਡਬੰਦੀ ਹਿਸਾਬ ਨਾਲ ਕਰਾ ਲਓ ਭਾਈ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਪਸ਼ਟ ਹੈ ਕਿ ਨਗਰ ਨਿਗਮ, ਨਗਰ ਕੌਂਸਲ, ਦੇਖੋ ਪੰਚਾਇਤੀ ਚੋਣਾਂ ਉਹ ਸਮੇਂ ਸਿਰ ਨਹੀਂ ਹੋਈਆਂ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਉਹ ਸਮੇਂ ਸਿਰ ਨਹੀਂ ਹੋ ਰਹੀਆਂ, ਹੈ ਨਾ। ਤੇ ਹੁਣ ਨਗਰ ਨਿਗਮ ਚੋਣਾਂ ਦੇ ਵਿੱਚ 5 ਨਗਰ ਨਿਗਮ ਨੇ ਤੇ 42 ਦੇ ਕਰੀਬ ਨਗਰ ਕੌਂਸਲਾਂ ਨੇ, ਜਿਨ੍ਹਾਂ 'ਚ ਫਗਵਾੜਾ, ਅੰਮ੍ਰਿਤਸਰ, ਪਟਿਆਲਾ, ਜਲੰਧਰ, ਲੁਧਿਆਣਾ, ਇਹ ਸਾਰੇ ਫਸੇ ਹੋਏ ਨੇ।
ਤੇ ਤੁਸੀਂ ਉਹਨਾਂ ਦੀ ਸਮਾਂ ਹੱਦ ਮੁੱਕਣ ਦੇ ਬਾਵਜੂਦ ਵੀ ਨਹੀਂ ਕਰਾ ਪਾ ਰਹੇ, ਤੇ ਨਾ ਹੀ ਤੁਸੀਂ ਐਸਜੀਪੀਸੀ ਚੋਣਾਂ ਦੇ ਲਈ ਆਵਾਜ਼ ਚੁਕਾ ਪਾ ਰਹੇ ਹੋ ਕਿ ਹਾਂ ਬਈ ਉਹ ਕਿਉਂ ਨਹੀਂ ਕਰਾਉਂਦੇ। ਉਹ ਤੁਹਾਨੂੰ ਤੁਸੀਂ ਕਹਿੰਦੇ ਹੋ ਜੀ ਅਸੀਂ ਬਹੁਤ ਧਿਆਨ ਰੱਖਦੇ ਹਾਂ ਸਾਰੇ ਸਿਸਟਮ ਦਾ, ਤੇ ਇਹ ਸਾਰੇ ਪਹਿਲੂ ਦੱਸਦੇ ਨੇ ਕਿ ਇਹਨਾਂ ਨੂੰ ਚੋਣਾਂ ਤੋਂ ਡਰ ਲੱਗਦਾ ਹੈ। ਪਰ ਇਹਨਾਂ ਨੂੰ ਚਾਅ ਵੀ ਚੜ੍ਹਦਾ ਹੁੰਦਾ ਕਿ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ, ਤੇ ਉਹ ਪ੍ਰਚਾਰ ਦੇ ਚੱਕਰ 'ਚ ਇਸ਼ਤਿਹਾਰ ਵੀ ਜਾਰੀ ਹੁੰਦੇ ਨੇ ਤੇ ਕੰਪਨੀਆਂ ਇੱਥੇ ਵੀ ਕਮਾਉਂਦੀਆਂ ਨੇ। ਜੀ ਬਿਲਕੁਲ ਬਿਲਕੁਲ। ਤੇ ਜਾਂਦੇ ਦੀ ਗੱਲ ਕਰੀਏ, ਕਹਿੰਦੇ ਕਾਰ ਦੇ ਲਾਇਸੈਂਸ ਹੁਣ ਤੁਸੀਂ ਹਲਕੇ ਜਿਹੜੇ ਟਰਾਂਸਪੋਰਟ ਦੇ ਵਾਹਨ ਆ ਉਹ ਤੁਸੀਂ ਚਲਾ ਸਕੋਗੇ। ਬਿਲਕੁਲ ਜੀ, ਕਾਰ ਦਾ ਲਾਇਸੈਂਸ ਲਓ ਤੇ ਛੋਟਾ ਹਾਥੀ ਚਲਾਓ। ਠੀਕ ਹੈ। ਤੋ ਅਸਲ 'ਚ ਪ੍ਰਵੀਨ ਜੀ ਇਹ ਬੜਾ ਗੰਭੀਰ ਮਸਲਾ ਬਣ ਗਿਆ ਸੀਗਾ। ਇਹ ਪਹਿਲੂ ਹੈਗਾ ਕਿ ਕੁਝ ਐਕਸੀਡੈਂਟਲ ਕੇਸਾਂ ਦੇ ਵਿੱਚ ਕਲੇਮ ਦਾ ਮਸਲਾ ਮੰਨ ਲਓ। ਠੀਕ ਹੈ ਜੀ। ਤੇ ਕਲੇਮ ਵਾਲੀਆਂ ਕੰਪਨੀਆਂ ਇਹ ਕਹਿ ਕੇ ਭਗੌੜਾ ਹੋ ਰਹੀਆਂ ਸੀ ਕਿ ਜਿਹਦਾ ਲਾਇਸੈਂਸ ਤਾਂ ਜੀ ਮਤਲਬ ਕਾਰ ਵਾਲਾ ਬਣਿਆ ਜੀ, ਇਹ ਛੋਟਾ 3 ਵੀਲਰ ਚਲਾ ਰਿਹਾ ਜੀ, ਇਹ ਟੈਂਪੂ ਚਲਾ ਰਿਹਾ ਸੀਗਾ ਜੀ, ਉਹਦੇ ਨਾਲ ਐਕਸੀਡੈਂਟ ਹੋ ਗਿਆ ਜੀ। ਇਹ ਇਸ ਲਈ ਕਹਿੰਦੇ ਕਾਰ ਵਾਲੇ ਲਾਇਸੈਂਸ ਨਾਲ ਜਿਹੜੇ ਕਮਰਸ਼ੀਅਲ ਵਾਹਨ ਚਲਾਉਂਦੇ ਨੇ, ਛੋਟੇ ਕਮਰਸ਼ੀਅਲ ਵਾਹਨ ਚਲਾਉਂਦੇ ਨੇ, ਉਹਨਾਂ ਦੇ ਕਾਰਨ ਜੀ ਹਾਦਸੇ ਵੱਧ ਗਏ। ਇਹ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ, ਜਦ ਕਿ ਕੰਪਨੀ ਦਾ ਕੰਮ ਹੀ ਭਗੌੜਾ ਹੋਣ ਦਾ, ਉਹਨਾਂ ਨੂੰ ਕੋਈ ਨਾ ਕੋਈ ਇਹ ਜੀ ਭੀੜੀ ਗਲੀ ਚਾਹੀਦੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਸਾਹਿਬ ਸਣੇ 5 ਜੱਜਾਂ ਦੇ ਬੈਂਚ ਨੇ ਕੰਪਨੀ ਵਾਲੇ ਫੜ ਲਏ, ਕਹਿੰਦੇ ਉਹ ਕਿੱਥੇ ਆ ਡਾਟਾ? ਇਹ ਸਹੀ ਕਿਹੜਾ ਡਾਟਾ ਹੈ ਜਿਹੜਾ ਇਹ ਕਹਿੰਦਾ ਕਿ ਹਾਂ ਵੀ ਐਕਸੀਡੈਂਟ ਦੇ ਲਈ ਇਹੀ ਬੰਦੇ ਜ਼ਿੰਮੇਵਾਰ ਨੇ? ਇਸੇ ਕਾਰਨ ਕਾਰ ਵਾਲੇ ਲਾਇਸੈਂਸਾਂ ਕਰਕੇ ਦੁਨੀਆ ਗੱਡੀ ਚਲਾਉਣ ਕਰਕੇ ਹੁੰਦਾ। ਹੁਣ ਕਾਰ ਦੇ ਲਾਇਸੈਂਸ ਨਾਲ ਜੇ ਤੁਸੀਂ ਟਰਾਲਾ ਚਲਾਓਗੇ 24 ਟਾਇਰਾ, ਫਿਰ ਤਾਂ ਗੱਲ ਆ ਸਕਦੀ ਹੈ ਕਿ ਹਾਂ ਵੀ ਜਾਂ ਬੜਾ ਟਰੱਕ ਚਲਾਓਗੇ। ਉਹ ਕਹਿੰਦੇ ਵੀ ਕਿ 7500 ਕਿਲੋ ਤੱਕ ਵਾਲਾ ਛੋਟਾ ਵਾਹਨ, ਉਹ ਵਪਾਰੀ ਹੈ, ਉਹ ਕਮਰਸ਼ੀਅਲ ਹੈ, ਉਹ ਪ੍ਰਾਈਵੇਟ ਹੈ, ਉਹ ਨਿੱਜੀ ਹੈ, ਉਹ ਚਲਾਉਣ ਦਾ ਅਧਿਕਾਰ। ਹਾਂ, ਚਾਹੇ ਛੋਟਾ ਹੈ ਚਾਹੇ ਬੜਾ, ਜਦੋਂ ਵੀ ਬੰਦਾ ਲਾਇਸੈਂਸ ਬਣਾਉਣ ਜਾਂਦਾ ਉੱਥੇ ਕਰੋ ਟੈਸਟਿੰਗ ਆਪਣੀ ਪੂਰੀ ਜਿਹੜੀ ਕਰਨੀ ਹੈ। ਉੱਥੇ ਉਹਦੀਆਂ ਅੱਖਾਂ ਦਾ ਟੈਸਟ ਲੈਣਾ, ਡਰਾਈਵਿੰਗ ਦਾ ਲਾਇਸੈਂਸ ਲੈਣਾ, ਟੈਸਟ ਲੈਣਾ, ਜਿਹੜਾ ਵੀ ਪੈਮਾਨਾ ਤੁਸੀਂ 4 ਵਾਰ ਕਰਾ ਕੇ ਦੇਖਣਾ। ਉੱਥੇ ਜਦੋਂ ਲਾਇਸੈਂਸ ਜਾਰੀ ਹੋ ਗਿਆ ਉਹ ਤੋਂ ਬਾਅਦ ਇਹੋ ਜਿਹੇ ਸਵਾਲ ਨਹੀਂ ਖੜੇ ਕਰਨੇ, ਤੁਹਾਨੂੰ ਕਲੇਮ ਦੇਣਾ ਪਊਗਾ। 76 ਦੇ ਕਰੀਬ ਪਟੀਸ਼ਨਾਂ ਸੀ ਲੱਗੋ ਲੱਗ ਜਾਈਆਂ ਜਿਹੜੀਆਂ ਮਾਨਯੋਗ ਸੁਪਰੀਮ ਕੋਰਟ ਨੇ ਇਕੱਠੀਆਂ ਕਰਕੇ ਸੁਣਵਾਈ ਕੀਤੀ ਤੇ ਇੱਕ ਨੁਕਾਤੀ ਫਾਰਮੂਲੇ ਤੇ ਫੈਸਲਾ ਸੁਣਾਤਾ ਕਿ ਕਾਰ ਦੇ ਡਰਾਈਵਿੰਗ ਲਾਇਸੈਂਸ ਉੱਤੇ ਤੁਸੀਂ ਹਲਕੇ ਟਰਾਂਸਪੋਰਟ ਵਾਹਨ ਚਲਾ ਸਕਦੇ ਹੋ, ਛੋਟੇ ਹਾਥੀ ਵਰਗੇ ਟੈਂਪੂ ਵਗੈਰਾ ਚਲਾ ਸਕਦੇ ਹੋ, ਤੇ ਕੋਈ ਵੀ ਕੰਪਨੀ ਇਸ ਪਹਿਲੂ ਦੇ ਆਧਾਰ ਤੇ ਕਲੇਮ ਨਹੀਂ ਰੋਕ ਸਕਦੀ, ਕਲੇਮ ਦੇਣਾ ਪਏਗਾ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਉੱਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ ਐਸੇ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਸਤਿ ਸ਼੍ਰੀ ਅਕਾਲ।